ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵਲ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਰਾਜਸਥਾਨ ਦੇ ਇੱਕ ਸਿੱਖ ਆਗੂ ਤੋਂ, ਜਿਹਦੇ ਤੇ ਨਵੇਂ ਕਾਨੂੰਨ ਦੇ ਤਹਿਤ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਜੀ। ਦੇਖੋ, ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ, ਲਾਭ ਕਰ ਦਿੱਤੀ ਸੀ, ਸਾਡਾ ਕੰਮ ਹੈ ਸੂਚਨਾ ਦੇਣਾ ਜੀ। ਤੇ ਅਸੀਂ ਹਮੇਸ਼ਾ ਆਪਣਾ ਫਰਜ਼ ਸਮਝਦੇ ਹਾਂ ਕਿ ਵੇਲੇ ਸਿਰ ਸੂਚਨਾ ਪ੍ਰੋਵਾਈਡ ਕਰਵਾ ਦਈਏ ਜੀ। ਮੈਂ ਤੁਹਾਨੂੰ ਖਾਸ ਤੌਰ ਤੇ ਬਹੁਤ ਮੌਕਿਆਂ ਤੇ ਦੱਸਿਆ, ਸੂਚਿਤ ਕੀਤਾ ਕਿ ਇਹਨਾਂ ਨੇ ਅਮੈਂਡਮੈਂਟ ਬਹੁਤ ਖਤਰਨਾਕ ਕੀਤੀਆਂ ਨੇ। ਜੋ ਇਹ ਨਵੇਂ ਕਾਨੂੰਨ ਲਿਆਂਦੇ ਆ, ਇਹਨਾਂ ਦੇ ਵਿੱਚ ਸੋਧਾਂ ਬੜੀਆਂ ਖਤਰਨਾਕ ਆ। ਤਾਂ ਗੱਲ ਇਹ ਆ ਕਿ ਇਹਦਾ ਪਹਿਲਾ ਸ਼ਿਕਾਰ ਉਹਨਾਂ ਨੇ ਕਰ ਲਿਆ ਹੈ ਤੇਜਿੰਦਰਪਾਲ ਸਿੰਘ ਉਰਫ ਟਿਮਾ ਜੀ। ਉਹਦੇ ਤੇ ਦੇਸ਼ ਧਰੋਹ ਦਾ ਮੁਕੱਦਮਾ ਹੈ। ਤੇ ਤੁਹਾਨੂੰ ਮੈਂ ਦੱਸ ਦੇਵਾਂ, ਜਿਹੜਾ ਗੋਰਿਆਂ ਦਾ ਰਾਜ ਧਰੋਹ ਵਾਲਾ ਸੈਡੀਸ਼ਨ ਸੀਗਾ, ਉਹਦੇ 'ਚ ਸਜ਼ਾ 3 ਸਾਲ ਤੱਕ ਹੋ ਸਕਦੀ ਸੀ। ਠੀਕ ਹੈ ਜੀ। ਜਿਹੜਾ ਨਵਾਂ ਕਾਨੂੰਨ ਆ, ਉਹਦੇ 'ਚ 7 ਸਾਲ ਤੱਕ ਦੀ ਕੈਦ ਆ। 7 ਸਾਲ ਤੱਕ ਮਤਲਬ ਕਿ ਇਹ ਕਿਸੇ ਬੰਦੇ ਨੂੰ ਮਿਨੀਮਮ ਸਜ਼ਾ ਦੇ ਸਕਦੇ ਤੇ ਵੱਧ ਤੋਂ ਵੱਧ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਆ ਜੀ। ਜੇ ਇਸ ਸੋਧੇ ਹੋਏ ਸੈਕਸ਼ਨ 152 ਬੀਐਨਐਸ ਨੂੰ ਦੇਖੋਗੇ ਤੁਸੀਂ ਤਾਂ ਉਹਦੇ 'ਚ ਇਹਨਾਂ ਨੇ ਬਾय words either spoken or written by signs visible representation or electronic communication by use of financially mean or otherwise exciting or attempting to excite cessation or armed rebellion or subversive activities or encouraging feeling of separatist activities। ਹੁਣ ਮੇਰੇ ਲਈ ਇਹ ਬਹੁਤ ਔਖਾ ਪੜਨਾ, ਪਰ ਤੁਸੀਂ ਦੂਜੀਆਂ ਚੀਜ਼ਾਂ ਛੱਡ ਦਿਓ ਕਿ ਬੋਲਣ ਰਾਹੀਂ, ਲਿਖਣ ਰਾਹੀਂ, ਈਵਨ ਦੈਟ ਕਿ ਬਈ ਸਾਈਨ, ਇਸ਼ਾਰਾ, ਸੰਕੇਤ ਜੀ ਜੀ, ਤੁਸੀਂ ਕਿਸੇ ਟੈਲੀਫੋਨ, ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜਾਂ ਕੋਈ ਵੀ ਤੁਹਾਡਾ ਸੰਚਾਰ ਸਾਧਨ ਹੈ, ਉਹਦੇ ਜ਼ਰੀਏ ਵੀ ਨਹੀਂ ਕਰ ਸਕਦੇ। ਤੇ ਨਾਲ ਅਖੀਰ ਤੇ ਉਹਨਾਂ ਨੇ ਕੀ ਲਿਖਤਾ ਹੈ, ਇਨਕਰੇਜਿੰਗ ਫੀਲਿੰਗ ਆਫ ਸੈਪਰੇਟਿਸਟ ਐਕਟੀਵਿਟੀਜ਼। ਜੀ, ਤੁਸੀਂ ਮਤਲਬ ਕਿ ਅਲੈਦਗੀ ਦੀਆਂ ਭਾਵਨਾਵਾਂ ਨੂੰ ਵੀ ਨਹੀਂ ਪ੍ਰੇਰਨਾ, ਮਤਲਬ ਕਿ ਨਾ ਹੀ ਨਹੀਂ ਲੈਣਾ, ਬਸ ਗੱਲ ਖਤਮ ਹੈ। ਤੇ ਉਹਦੇ 'ਚ ਸਜ਼ਾ ਇਹਨਾਂ ਨੇ ਜਿਹੜੀ ਰੱਖੀ ਆ, ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 7 ਸਾਲ ਇਹਨੇ। ਸੋ ਇਹ ਇਹਨਾਂ ਦੀਆਂ ਮਤਲਬ ਕਿ ਗੁੰਝਲਾਂ ਸੀਗੀਆਂ। ਇੱਥੇ ਕੋਈ ਬੋਲਿਆ ਨਹੀਂ, ਉਦੋਂ ਕੋਈ ਚਾਲਿਆ ਨਹੀਂ। ਮੈਂ ਪਿਛਲੇ 10 ਦਿਨ ਤੋਂ ਪਿੱਟਦਾ ਪਿਆ ਸੀਗਾ ਕਿ ਬਹੁਤ ਜ਼ਿਆਦਾ ਪਰਚੇ ਪੈਣਗੇ। ਤੁਸੀਂ ਦੇਖੋ, ਹਾਲੇ ਤੇ ਕੁਝ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਜ਼ਿਆਦਾ ਕਿਸਾਨ ਆਗੂ ਨਹੀਂ ਬੋਲ ਰਹੇ, ਇਹਨਾਂ ਤੇ ਵੀ ਪਰਚੇ ਹੋਣੇ ਨੇ। ਕਿਉਂਕਿ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ, ਏਦਾਂ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣਾ ਇਤਿਆਦਿਕ, ਉਹਨਾਂ ਚੀਜ਼ਾਂ ਤੇ ਬਹੁਤ ਸਖਤ ਹੈ ਕਾਨੂੰਨ। ਤਾਂ ਇਹਦੇ 'ਚ ਸਾਫ਼ ਤੌਰ ਤੇ ਮਤਲਬ ਕਿ ਇਹਨਾਂ ਨੇ ਸਿੱਧਾ ਲਿਖਿਆ ਕਿ ਬਈ ਦੇਸ਼ ਦੀ ਏਕਤਾ, ਅਖੰਡਤਾ ਜਾਂ ਏਦਾਂ ਦੀਆਂ ਚੀਜ਼ਾਂ ਤੇ ਬਿਲਕੁਲ ਬਰਦਾਸ਼ਤ ਨਹੀਂ ਹੋਏ। ਯੂਨਿਟੀ, ਇੰਟੈਗ੍ਰਿਟੀ ਜਿੱਦਾਂ ਉਹ ਕਹਿੰਦੇ ਹੁੰਦੇ ਨੇ, ਤੇ ਉਹਦੇ ਤੇ ਕੋਈ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਜਦ ਕਿ ਜਿਹੜਾ ਟਿਮਾ, ਉਹਦੀ ਵੀਡੀਓ ਜਿਹੜੀ ਆ, ਉਹ ਸਿਰਫ ਤੇ ਸਿਰਫ ਓਥ ਨੂੰ ਲੈ ਕੇ ਸੀਗੀ
ਉਹਦੇ ਚ ਤੇਜਿੰਦਰਪਾਲ ਸਿੰਘ ਟਿਮਾ ਕਹਿ ਰਿਹਾ ਵਾ ਕਿ ਅਮਰਤਪਾਲ ਸਿੰਘ ਕਿਤੇ ਉੱਥੇ ਖਾਲਿਸਤਾਨ ਦਾ ਨਾਰਾ ਨਾ ਲਾ ਦੇਵੇ। ਇਤੋਂ ਡਰਦਿਆਂ ਸਪੀਕਰ ਨੇ ਓਥ ਦੇ ਜਿਹੜੇ ਨਿਯਮ ਨੇ ਉਹ ਬਦਲੇ ਆ। ਠੀਕ ਹੈ ਜੀ। ਤੋ ਇਹ ਚੀਜ਼ਾਂ ਨੇ ਕਿ ਇਹਦੇ ਵਿੱਚ ਹੁਣ ਤੁਸੀਂ ਦੇਖੋ, ਆਪ ਹੀ ਅੰਦਾਜ਼ਾ ਲਾ ਲਓ ਕਿ ਉਹਨੇ ਸਿਰਫ ਇੰਨੀ ਗੱਲ ਕਹੀ। ਹਾਂ, ਅਗਲੀਆਂ ਗੱਲਾਂ ਕੁਛ ਕਹੀਆਂ ਨੇ, ਮਤਲਬ ਕਿ ਬਈ ਗਿੱਦੜ ਡਰਦੇ ਆ ਸ਼ੇਰ ਤੋਂ, ਏਦਾਂ ਵਗੈਰਾ, ਪਰ ਕਿਤੇ ਵੀ ਉਹਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਉਸ ਵੀਡੀਓ 'ਚ। ਮਤਲਬ ਕਿ ਸਿਰਫ ਤੇ ਸਿਰਫ ਨਾਮ ਲਿਆ। ਹੁਣ ਇਹਦੇ ਪਿੱਛੇ ਵੀ ਇੱਕ ਚਰਚਾ ਜਿਹੜੀ ਆ ਉੱਥੋਂ ਮੈਂ ਸੁਣੀ ਆ, ਦੱਸਦੇ ਇਹ ਆ ਪ੍ਰਵੀਨ ਜੀ ਕਿ ਦਰਅਸਲ ਇਹ ਇਲੈਕਸ਼ਨ ਨਾਲ ਜੁੜਦਾ ਹੀ ਮਾਮਲਾ। ਇਲੈਕਸ਼ਨ ਨਾਲ ਜੁੜਦਾ ਮਾਮਲਾ ਇਸ ਤਰ੍ਹਾਂ ਹੈ ਕਿ ਇਹਨਾਂ ਦੇ ਇੱਕ ਲੀਡਰ ਨੇ ਕਹਿ ਦਿੱਤਾ ਸੀਗਾ ਕਿ ਜਿਹੜੇ ਗੁਰਦੁਆਰੇ ਜਾਂ ਮਸਜਿਦਾਂ ਹੈ ਇਹ ਸਾਡਾ ਨਸੂਰ ਬਣ ਚੁੱਕੀਆਂ। ਉਸ ਤੋਂ ਬਾਅਦ ਹਨੂਮਾਨਗੜ੍ਹ ਗੰਗਾਨਗਰ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਬਈ ਕਹਿ ਲਓ ਕਿ ਇੱਥੇ ਲੋਕਾਂ ਨੇ ਇਕੱਤਰਤਾ ਕੀਤੀ, ਸਿੱਖਾਂ ਨੇ ਖਾਸ ਤੌਰ ਤੇ, ਕਿ ਇਹਨਾਂ ਨੂੰ ਸਬਕ ਸਿਖਾਉਣਾ ਜਿਹੜਾ ਉਹ ਜ਼ਰੂਰੀ ਹੈ। ਤਾਂ ਉਹਦੇ ਚ ਫਿਰ ਪ੍ਰਵੀਨ ਜੀ ਹੋਇਆ ਕੀ ਆ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਇੱਥੇ 11 ਸੀਟਾਂ ਸੀ, ਸਾਡੇ ਪਿੰਡਾਂ ਦੇ ਉਤਲੇ ਸਾਈਡ ਜਿਹੜਾ ਏਰੀਆ ਸ਼ੁਰੂ ਹੋ ਜਾਂਦਾ ਤੇ ਪਰਾਂ ਉਹ ਹਨੂਮਾਨਗੜ੍ਹ ਤੱਕ ਚਲਾ ਜਾਂਦਾ, ਜਿੱਥੇ ਸਿੱਖ ਬਹੁਤ ਡੋਮੀਨੈਂਟ ਕਰਦੇ ਨੇ। ਜੀ ਜੀ, ਉਹਨਾਂ ਦੀ ਡੋਮੀਨੈਂਸ ਹੈ ਇਸ ਬੈਲਟ ਦੇ ਵਿੱਚ। ਤਾਂ ਇਹਨਾਂ ਨੇ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ, 11 ਚੋਂ 9 ਹਾਰ ਗਏ। ਪਹਿਲਾ ਗੁੱਸਾ ਇਹ ਸੀਗਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਮਸਲਾ ਜਿਹੜਾ ਸੀਗਾ ਉਹ ਗਾਂ ਫੇਰ ਵਿਗੜਦਾ। ਇੱਕ ਜੁਡੀਸ਼ਰੀ ਦੀ ਪ੍ਰੀਖਿਆ ਹੋਈ ਸੀ, ਉਹਦੇ ਵਿੱਚ ਕਕਾਰ ਜਿਹੜੇ ਆ ਉਹ ਗੁਰਸਿੱਖ ਬੱਚਿਆਂ ਦੇ ਲਵਾਏ ਗਏ ਸਨ। ਉੱਥੇ ਵੀ ਇਹ ਜਿਹੜਾ ਗਰੁੱਪ ਸੀ ਤੇਜਿੰਦਰਪਾਲ ਸਿੰਘ ਟਿਮਾ ਹੋਰਾਂ ਦਾ, ਇਹ ਐਕਟਿਵ ਰਿਹਾ ਜੀ। ਫਿਰ ਇਸ ਤੋਂ ਇਲਾਵਾ ਜਿਸ ਦਿਨ ਲੋਕ ਸਭਾ ਦਾ ਇਲੈਕਸ਼ਨ ਹੁੰਦਾ ਆ, ਉਸ ਦਿਨ ਵੀ ਕੀ ਆ ਕਿ ਮੂੰਹ ਜ਼ਬਾਨੀ ਇੱਕ ਅਫਸਰ ਨੇ ਇਹ ਕਹਿਤਾ ਕਿ ਕਿਰਪਾਨ ਪਹਿਨ ਕੇ ਕੋਈ ਵੋਟਰ ਵੋਟ ਨਹੀਂ ਕਰ ਸਕੇਗਾ ਜੀ, ਕਿਉਂਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਂ ਜਿਵੇਂ ਕਿਹਾ ਕਿ ਮੂੰਹ ਦੀ ਖਾਧੀ ਸੀ ਤੇ ਖਿੱਚ ਕੱਢ ਰਹੇ ਸਨ। ਉਦੋਂ ਵੀ ਫਿਰ ਉੱਥੇ ਘੰਟਾ ਪੋਲਿੰਗ ਰੁਕੀ ਰਹੀ ਜੀ ਜੀ, ਕਿਉਂਕਿ ਵਰਬਲੀ ਆਰਡਰ ਸਨ। ਤੇ ਜਦੋਂ ਬਹਿਸ ਮੁਬਾਹਿਸਾ ਵਧਿਆ ਤੇ ਉਸ ਤੋਂ ਬਾਅਦ ਇਜਾਜ਼ਤ ਮਿਲ ਗਈ। ਹੁਣ ਜਿੰਨੀ ਕੁ ਗੱਲ ਸੁਣਨ ਦੇ ਵਿੱਚ ਆ ਰਹੀ ਆ ਕਿ ਸਿੱਖਾਂ ਦਾ ਹੀ ਇੱਕ ਧੜਾ ਸੀ ਜਿਨ੍ਹਾਂ ਨੇ ਕਿਸੇ ਵਰਜਿਤ ਜਗ੍ਹਾ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ। ਉਸ ਤੋਂ ਬਾਅਦ ਮੁਖਾਲਫਤ ਹੋਈ ਉਹਨਾਂ ਦੀ, ਸ਼ਾਇਦ ਉਹਨਾਂ ਤੇ ਕੋਈ ਪੰਥਕ ਰਵਾਇਤ ਦੇ ਮੁਤਾਬਕ ਕਾਰਵਾਈ ਵੀ ਹੋਈ ਆ। ਮਤਲਬ ਕਿ ਪੰਥ ਚੋਂ ਮੈਨੂੰ ਇਹਦੀ ਪੁਸ਼ਟੀ ਨਹੀਂ, ਮੈਨੂੰ ਕਿਸੇ ਨੇ ਦੱਸਿਆ। ਤਾਂ ਚਲੋ ਦੱਸਦੇ ਆ ਕਿ ਉਸੇ ਧੜੇ ਨੂੰ ਅੱਗੇ ਲਾ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਸ ਵੀਡੀਓ ਦੀ ਸ਼ਿਕਾਇਤ ਕਰਵਾਈ। ਠੀਕ ਹੈ, ਜਿੰਨੀ ਕੁ ਕਹਾਣੀ ਉੱਥੋਂ ਸਮਝ ਪੈ ਰਹੀ ਆ। ਪਰ ਇਹ ਕਾਨੂੰਨ ਬਹੁਤ ਸਖਤ ਆ, ਬਹੁਤ ਜ਼ਿਆਦਾ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੇ ਚ ਹੁਣ ਮੈਨੂੰ ਅੰਗਰੇਜ਼ੀ ਇੰਨੀ ਆਉਂਦੀ ਨਹੀਂ, ਪਰ ਜਿੰਨੀ ਕੁ ਮੈਂ ਤੁਹਾਨੂੰ ਸੁਣਾ ਸਕਦਾ ਉਹਦੇ ਚ ਤੁਸੀਂ ਆਪ ਦੇਖ ਲਓ ਕਿ ਬਈ ਕੋਈ ਜਾਣਬੁੱਝ ਕੇ ਜਾਂ ਮਤਲਬ ਕਿ ਬੋਲੇ ਲਿਖੇ ਜਾਂ ਸੰਕੇਤਕ ਜਾਂ ਇਦਾਂ ਦੇ, ਮਤਲਬ ਕਿ ਫਿਰ ਇਲੈਕਟ੍ਰੋਨਿਕ ਤੁਹਾਡਾ ਲੈਪਟਾਪ ਫੋਨ ਯਾਨੀ ਇੱਥੋਂ ਤੱਕ ਵੀ ਪਹੁੰਚ ਸਕਦੇ ਆ, ਜਾਂ ਉਹ ਜੋ ਸਸ਼ਸਤਰ ਮਤਲਬ ਕਿ ਹਥਿਆਰਬੰਦ ਵਿਦਰੋਹ ਨੂੰ ਭੜਕਾਉਣ ਦਾ ਯਤਨ ਕਰਦਾ, ਯਤਨ ਵੀ ਵੇਖ ਲਓ, ਜਾਂ ਮਤਲਬ ਕਿ ਤੋੜ ਫੋੜ ਦੀਆਂ ਗਤੀਵਿਧੀਆਂ ਕਰਦਾ, ਉਹ ਆ ਗਿਆ ਨਾ। ਤੇ ਜਾਂ ਮਤਲਬ ਕਿ ਵੱਖਵਾਦੀ ਭਾਵਨਾਵਾਂ ਨੂੰ, ਅਲੈਦਗੀ ਦੀਆਂ ਭਾਵਨਾਵਾਂ ਨੂੰ ਪ੍ਰੇਰਦਾ, ਤਾਂ ਉਹ ਮਤਲਬ ਕਿ ਇਸ ਕਾਨੂੰਨ ਦੇ ਜ਼ਦ ਚ ਆ ਜਾਏਗਾ ਜੀ। ਅੱਛਾ, ਹੁਣ ਜੇ ਮੰਨ ਲਓ ਫਰਕ ਕਰੋ ਫੜਨਾ ਵੀ ਮੈਂ ਤੁਹਾਨੂੰ ਇੱਕ ਖਬਰ ਦੇ ਰਿਹਾ, ਖਬਰ ਸੁਣਾ ਰਿਹਾ, ਹੋ ਸਕਦਾ ਮੰਨ ਲਓ ਜੇ ਕਰਨਾ ਹੋਵੇ ਇਸ ਕਾਨੂੰਨ ਦੇ ਤਹਿਤ ਤਾਂ ਮੈਨੂੰ ਵੀ ਸਵੇਰ ਨੂੰ FIR ਦੇ ਵਿੱਚ ਕਰ ਸਕਦੇ ਆ। ਸਮਝਦੇ ਹੋ ਨਾ ਜੀ ਜੀ। ਤਾਂ ਇਹ ਮਾਰ ਗਾਂ ਬਹੁਤ ਸਾਰੇ ਲੋਕਾਂ ਨੂੰ ਪੈਣੀ ਆ, ਇਹ ਕਿਸੇ ਇੱਕ ਨੂੰ ਨਹੀਂ ਪੈਣੀ, ਇਹ ਕਿਸੇ ਇੱਕ ਨੂੰ ਨਹੀਂ ਪੈਣੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਸ ਹਿਸਾਬ ਨਾਲ ਇਹਨਾਂ ਕਾਨੂੰਨਾਂ ਨੂੰ ਮੈਂ ਪੜ੍ਹਿਆ, ਮੈਨੂੰ ਜਿੰਨੀ ਕੁ ਸਮਝ ਪੈਂਦੀ ਆ ਕਿ ਗਾਂ ਪ੍ਰਦਰਸ਼ਨ ਜਿਹੜੇ ਨੇ, ਧਰਨੇ ਜਿਹੜੇ ਨੇ, ਉਹ ਵੀ ਬਹੁਤ ਔਖੇ ਹੋ ਜਾਣਗੇ, ਉਹਨਾਂ ਤੇ ਵੀ ਬਹੁਤ ਸਖਤੀ ਹੋਵੇਗੀ। ਸੋ ਲਿਹਾਜ਼ਾ ਤੇਜਿੰਦਰਪਾਲ ਸਿੰਘ ਟਿਮਾ ਤੇ FIR ਹੋ ਗਈ ਆ, ਉਹ ਆਸੇ ਪਾਸੇ ਹੀ ਆ। ਦੱਸਿਆ ਜਾਂਦਾ ਜਿੰਨੀ ਕੁ ਸੂਚਨਾ ਇਕੱਠੀ ਕੀਤੀ ਆ ਕਿ ਤੇਜਿੰਦਰਪਾਲ ਸਿੰਘ ਟਿਮਾ ਹੁਣ
ਅਗਾਊ ਜ਼ਮਾਨਤ ਵਾਸਤੇ ਚਾਰਾਜੋਈ ਕਰ ਰਿਹਾ। ਪਰ ਤੁਸੀਂ ਵੇਖੋ, ਮੈਂ ਪਿਛਲੇ 1 ਹਫ਼ਤੇ ਤੋਂ ਰੌਲਾ ਪਾ ਰਿਹਾ ਸੀਗਾ, ਕਿਸੇ ਨੂੰ ਨਹੀਂ ਪਤਾ ਅੱਜ ਗਿਆਨੀ ਹਰਪ੍ਰੀਤ ਸਿੰਘ ਤੋਂ ਸਿਵਾ ਮੈਨੂੰ ਨਹੀਂ ਲੱਗਦਾ ਕਿਸੇ ਨੇ ਖਬਰ ਵੀ ਸ਼ੇਅਰ ਕੀਤੀ ਹੋਵੇ। ਤਾਂ ਇਹ ਆ ਕਿ ਜਿਵੇਂ ਤੁਸੀਂ ਦੇਖੋ, ਮੈਂ ਅੱਗੇ ਕਿਹਾ ਸੀਗਾ ਕਿ ਉਹ ਪੁਰਾਣੇ ਹਿਸਾਬ ਕਿਤਾਬ ਨਾਲ ਨਾ ਹੁਣ ਕਿਤੇ ਕਹਿ ਬੈਠੋ ਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ ਜੀ ਅਸੀਂ ਜ਼ਿੰਦਾਬਾਦ ਕਰ ਸਕਦੇ ਹਾਂ ਜੀ, ਖਾਲਿਸਤਾਨ ਦਾ ਸਲੋਗਨ ਅਸੀਂ ਬੋਲ ਸਕਦੇ ਹਾਂ। ਨਹੀਂ, ਆ ਤੁਹਾਨੂੰ ਮੈਂ ਸੁਣਾ ਦਿੱਤਾ ਸਾਰਾ ਪੜ੍ਹ ਕੇ ਸੈਕਸ਼ਨ ਜਿਹੜਾ ਇਹਨਾਂ ਨੇ ਬਣਾਇਆ ਹੋਇਆ। ਇਹਦੇ ਚ ਇਹਨਾਂ ਨੇ ਬਿਲਕੁਲ ਹੀ ਇਸ ਚੀਜ਼ ਨੂੰ ਕਹ ਲੋ, ਜੋ ਸੁਪਰੀਮ ਕੋਰਟ ਨੇ ਉਦੋਂ 1995 ਦੇ ਫੈਸਲੇ ਚ ਕਿਹਾ ਸੀਗਾ ਕਿ ਪੀਸਫੁਲੀ ਬਈ ਜੇ ਕੋਈ ਸਲੋਗਨ ਦਿੰਦਾ ਹੈ ਖਾਲਿਸਤਾਨ ਜ਼ਿੰਦਾਬਾਦ ਦਾ ਜਾਂ ਰਾਜ ਕਰੇਗਾ ਖਾਲਸਾ ਦਾ, ਇਹ 1995 ਚ 2 ਸਲੋਗਨਾਂ ਦਾ ਮਾਮਲਾ ਗਿਆ ਕਿ 124 ਚ, ਤਾਂ ਉਦੋਂ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਕਿਹਾ ਸੀਗਾ ਕਿ ਨਹੀਂ, ਇਹ ਕੋਈ ਸੋਲੂਸ਼ਨ ਨਹੀਂ ਬਣਦਾ ਹੈਗਾ। ਤਾਂ ਉੱਥੋਂ ਫਿਰ ਤੁਸੀਂ ਦੇਖੋ ਨਾ, ਸਿਮਰਨਜੀਤ ਸਿੰਘ ਮਾਨ ਵਾਰ-ਵਾਰ ਕੋਟ ਕਰਦੇ ਨੇ ਇਸ ਚੀਜ਼ ਨੂੰ। ਪਰ ਇਸ ਚੀਜ਼ ਨੂੰ ਨੋਟ ਕਰ ਲਓ ਕਿ ਹੁਣ ਇੱਧਰ ਇਸ ਕਾਨੂੰਨ ਦੇ ਮੁਤਾਬਕ ਤੇ ਇਹਨਾਂ ਨੇ ਉਹ ਵੀ ਬੋਲਣਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਪਾਬੰਦ ਕਰ ਜੀ। ਤੇ ਮਿੰਟੂ ਜੀ, ਜਲੰਧਰ ਚੋਣ ਤੋਂ ਕੁਝ ਘੰਟੇ ਪਹਿਲਾਂ ਹੰਗਾਮਾ ਹੋਇਆ ਜੀ। ਹੰਗਾਮਾ ਬਰਪਾ ਹੰਗਾਮਾ ਹੋਇਆ ਨਹੀਂ ਪ੍ਰਵੀਨ ਜੀ, ਔਰ ਇਸ ਵਾਰ ਹੰਗਾਮੇ ਦੇ ਕੇਂਦਰ ਬਿੰਦੂ ਉਹੀ ਲੋਕ ਆ ਜਿਹੜੇ ਤੁਹਾਨੂੰ ਯਾਦ ਆ ਕਿ ਇਲੈਕਸ਼ਨ ਦੇ ਵਿੱਚ ਚੰਨੀ ਵਾਲੀਆਂ ਟੀ-ਸ਼ਰਟਾਂ ਫੜੀ ਫਿਰਦੇ ਸਨ। ਕਿਆ ਵੇਖੋ, ਚੰਨੀ ਲਿਖਿਆ ਸੀਗਾ ਨਾ, ਉਹ ਟੀ-ਸ਼ਰਟਾਂ ਦੇ ਪਿੱਛੇ ਇੱਕ ਕੈਂਟਰ ਫੜਿਆ ਗਿਆ ਸੀ ਜਲੰਧਰ ਦੇ ਵਿੱਚ, ਉਹੀ ਜਗ੍ਹਾ ਤੇ ਉੱਥੇ ਅੱਜ ਲੇਡੀਜ਼ ਸੂਟ ਫੜੇ ਗਏ ਜੀ ਜੀ। ਤੇ ਚੰਨੀ ਨੇ ਏਦਾਂ ਖਿਲਾਰੇ ਨੇ ਤਾਂ ਨੂੰ, ਜਿਵੇਂ ਬਰਾਤ ਦੇ ਵਿੱਚ ਆਪਾਂ ਜੰਜ ਦੇ ਵਿੱਚ ਉਹ ਭਾਣ ਸੁੱਟਦੇ ਆ ਨਾ ਤਾਂ ਨੂੰ ਛਟਾ ਦੇਖੇ, ਉਹ ਇਸ ਤਰ੍ਹਾਂ ਸੂਟ ਲੱਗੀ ਫਿਰਦੇ ਸੀ, ਸੂਟ ਖਿਲਾਰ ਦਿੱਤੇ ਆ। ਤਾਂ ਸਾਰੀ ਵਰੀ ਜਿਹੜੀ ਸੀ ਉਹ ਵੰਡਣ ਜਾਂਦਿਆਂ ਦੀ ਉਹ ਖਿਲਰ ਗਈ ਕਿਉਂਕਿ ਫੜ ਲਈ। ਕਮਾਲ ਦੀ ਗੱਲ ਆ ਕਿ ਚਾਹ ਪੱਤੀ ਵੰਡਣ ਤੱਕ ਵੀ ਆ ਗਏ ਨੇ ਇਨਕਲਾਬੀ। ਖੰਡ ਮਿੱਠਾ ਵੀ ਦੇਈ ਜਾਂਦੇ ਆ ਕਿ ਲੈ ਲਓ ਕਿ ਬਸ ਬਈ ਮਿੱਠਾ ਚੰਗਾ ਗਾੜਾ ਕਰ ਦਿਓ। ਤੇ ਉਧਰੋਂ ਇੱਕ ਸਕਾਰਪੀਓ ਦੇ ਵਿੱਚ ਸ਼ਰਾਬ ਫੜ ਲਈ ਅੰਗਰਾਲ ਦੇ ਭਰਾ ਨੇ। ਹੁਣ ਅੰਗਰਾਲ ਹੋਰੀ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦੇ ਮੰਤਰੀ ਨੇ, ਉਹਨਾਂ ਨੂੰ ਸਭ ਪਤਾ, ਜਲੰਧਰ ਵੈਸਟ ਦੇ ਭੇਤੀ ਆ। ਸ਼ਰੇਆਮ ਇਹਨਾਂ ਤੇ ਦੋਸ਼ ਲੱਗਦਾ, ਲੋਕੀ ਮੂੰਹ ਕਹਿਣ ਡਏ ਆ। ਚਲੋ ਉੱਥੇ ਭਗਵੰਤ ਮਾਨ ਦੀ ਭੈਣ ਜੀ ਵੀ ਆ ਗਈ, ਘਰ ਦੀ ਵੀ ਆ ਗਈ, ਭਗਵੰਤ ਮਾਨ ਵੀ ਆ ਗਿਆ, ਉਹ ਤੇ ਠੀਕ ਸੀ, ਨਾਲ ਗੈਂਗਸਟਰ ਵੀ ਸੱਦ ਲਿਆ ਪੈਰੋਲ ਤੇ। ਵੇਖ ਲਓ ਨਾ, ਕਮਿਸ਼ਨ ਨੇ ਪੈਰੋਲ ਰੱਦ ਕੀਤੀ ਆ। ਯਾਨੀ ਉਹ ਤਮਾਸ਼ਾ ਹੋ ਰਿਹਾ ਉੱਥੇ, ਬੜਾ ਹੰਗਾਮਾ। ਉਧਰੋਂ ਚੰਨੀ ਫੜੀ ਫਿਰਦਾ ਸੂਟ, ਉਹ ਪਤਾ ਨਹੀਂ ਕਿਹਦੇ ਘਰ ਜਾਣੇ ਸੀ, ਕਿਹਦੇ ਨਹੀਂ, ਕਿਹੜੀ ਦੁਕਾਨ ਤੋਂ ਆਏ ਨੇ। ਉਹ ਇੱਕ ਬੰਦਾ ਕਹਿੰਦਾ ਜੀ ਮੈਂ ਤਾਂ ਕਹਿੰਦਾ ਸੀ ਮੈਂ ਨਹੀਂ ਵੰਡਣ ਜਾਂਦਾ, ਉਹਨੂੰ ਫੜ ਕੇ ਲਾਇਆ ਚੰਨੀ ਨੇ ਨੁਕਰੇ ਸ਼ਟਰਾਂ ਜਾਂ ਦੇ ਵੱਲੇ। ਤੇ ਦੂਜੇ ਪਾਸੇ ਉਹ ਇੱਕ ਸਕਾਰਪੀਓ ਘੇਰੀ ਹੋਈ ਆ। ਤੇ ਇਹ ਗੱਲਾਂ ਉੱਥੋਂ ਨਿਕਲ ਕੇ ਆਉਂਦੀਆਂ ਪਈਆਂ ਸੀ ਕਿ ਐਤਕੀ ਉੱਥੇ ਸਭ ਕੁਝ ਚੱਲਣ ਡਿਆ ਤੇ ਮਾਨ ਸਾਹਿਬ ਪ੍ਰਚਾਰ ਘੱਟ ਕਰ ਰਹੇ ਆ, ਦੇਖ ਰੇਖ ਜ਼ਿਆਦਾ ਕਰ ਰਹੇ ਨੇ। ਇਹ ਉੱਥੇ ਦੋਸ਼ ਲੱਗ ਰਹੇ ਆ। ਤੁਹਾਡੇ ਸਾਹਮਣੇ ਆਉਂਦਾ ਰਿਕਾਰਡ ਆਇਆ ਕਿ ਨਹੀਂ ਆ? ਸਾਰੀਆਂ ਰਿਕਾਰਡ ਤੇ ਆਈਆਂ ਹੋਈਆਂ ਨੇ ਚੀਜ਼ਾਂ ਜੀ ਕਿ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕੀਤੀ, ਅੱਜ ਇਹਨਾਂ ਨੇ ਲਾਈਵ ਵੀਡੀਓ ਫੜ ਕੇ ਕਰ ਦਿੱਤੀ। ਤਾਂ ਬਸ ਮਤਲਬ ਕਿ ਆ ਹੁਣ ਮੈਂ ਸੁਣ ਰਿਹਾ ਸੀ, ਬੜੇ ਸਿਆਣੇ ਆਦਮੀ ਆ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ, ਉਹ ਕਹਿੰਦਾ ਸੀ ਚੰਨੀ ਤੇ ਤਮਾਸ਼ਾ ਕਰੀ ਜਾਂਦਾ ਜੀ, ਏਦਾਂ ਕਿੱਦਾਂ ਚੰਨੀ ਤੇ ਤਮਾਸ਼ਾ ਕਰੀ ਜਾਂਦਾ। ਦੇਖੋ ਤਮਾਸ਼ਾ ਕੌਣ ਕਰਦਾ ਪਿਆ ਵੀ? ਚੰਨੀ ਵਿਰੋਧੀ ਧਿਰ ਚ ਆ ਕਿ ਉਹ ਸੂਟ ਖਰੀਦ ਕੇ ਆਪ ਹੀ ਬੰਦਾ ਖਿਲਾਰ ਕੇ ਵੰਡੀ ਜਾਂਦਾ ਤੇ ਤੁਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੋ। ਸੋ ਉੱਥੇ ਕਾਫੀ ਹੰਗਾਮਾ ਹੈ ਤੇ ਬਾਕੀ ਇਸ ਹੰਗਾਮੇ ਦਾ ਅੰਤ ਅੱਜ ਦੀ ਰਾਤ ਹੋ ਜਾਣਾ ਹੈ। ਦਿਨ ਚੜ੍ਹਦੇ ਨੂੰ ਇੱਕ ਗਾਣਾ ਸੀ, ਦਿਨ ਚੜ੍ਹਦੇ ਨੂੰ ਮੇਰੀ ਆਉਣੀ ਹੈ ਬਰਾਤ ਵੇ, ਆਂਡੀ ਸਾਹਿਬ ਦਾ। ਤਾਂ ਬਸ ਉਹੀ ਆ ਕਿ ਦਿਨ ਚੜ੍ਹਦੇ ਨੂੰ ਹੁਣ ਇਹ ਵੋਟਾਂ ਦੀ ਜਿਹੜੀ ਆ ਉਹ ਕਾਰਵਾਈ ਸ਼ੁਰੂ ਹੋ ਜਾਏਗੀ। 13 ਤਰੀਕ ਨੂੰ ਪਤਾ ਲੱਗ ਜਾਏਗਾ। ਪਰ ਜਿਸ ਤਰ੍ਹਾਂ ਦਾ ਉੱਥੇ ਇਲੈਕਸ਼ਨ ਜਾ ਕੇ ਲੜਿਆ, ਇਹ ਤੇ ਕਹਿੰਦੇ ਸੀ ਸਾਡਾ ਕਾਮ ਬੋਲਦਾ ਹੈ, ਮੇਰਾ ਕਾਮ ਬੋਲਦਾ ਹੈ। ਜੇ ਕਾਮ ਬੋਲਤਾ ਹੋਵੇ ਨਾ, ਨਹਿਰੂ ਦੇ ਖਿਲਾਫ ਇੱਕ ਵਾਰੀ ਇੱਕ ਇਹਨਾਂ ਨੇ ਠੱਲਤਾ ਸੀਗਾ ਧਾਰਮਿਕ ਆਗੂ ਜਵਾਹਰ ਲਾਲ ਨਹਿਰੂ ਨੇ ਆਖਿਆ ਸੀ ਮੈਂ ਪ੍ਰਚਾਰ ਕਰਨੀ ਨਹੀਂ ਜਾਂਦਾ। ਜੇ ਮੈਂ ਮੰਨ ਲਓ ਉਹਦੇ ਖਿਲਾਫ ਜਾ ਕੇ ਪ੍ਰਚਾਰ ਕਰਾਂ, ਧਾਰਮਿਕ ਸ਼ਖਸੀਅਤ ਦਾ ਅਪਮਾਨ ਕਰਾਂ, ਉਹਦੇ ਖਿਲਾਫ ਬੋਲਾਂ, ਠੀਕ ਹੈ। ਜੇ ਮੈਂ ਕੁਝ ਕੀਤਾ ਫਿਰ ਲੋਕ ਵੋਟ ਪਾ ਦੇਣਗੇ। ਗੂਗਲ ਕਰਕੇ ਦੇਖ ਲਿਓ ਕਿ ਕੌਣ ਜਿੱਤਿਆ ਸੀ ਜੀ। ਜਿਨ੍ਹਾਂ ਨੂੰ ਆਤਮ ਵਿਸ਼ਵਾਸ ਹੋਵੇ ਨਾ, ਉਹ ਚੰਡੀਗੜ੍ਹੋਂ ਹੀ ਸੁਨੇਹਾ ਲਾਉਂਦੇ ਕਿ ਲਓ ਬਈ ਮੈਂ ਕੰਮ ਕੀਤੇ ਨੇ, ਮੇਰਾ ਕਾਮ ਬੋਲਤਾ। ਇਹਨਾਂ ਦਾ ਕਾਮ ਹੋਰ ਹੀ ਬੋਲੀ ਜਾਂਦਾ। ਤਾਂ ਗੱਲ ਇਹ ਆ ਕਿ ਉਹ ਬਈ ਹੁਣ
ਆ ਕੇ ਉੱਥੇ ਇਸੇ ਕਰਕੇ ਬੈਠੇ ਆ ਕਿਉਂਕਿ ਚੋਣ ਹਾਰੀ ਤੋਂ ਮੈਂ ਜਿਵੇਂ ਤੁਹਾਨੂੰ ਕਿਹਾ ਸੀ, ਤੁਸੀਂ 1 ਮਿੰਟ ਜਿਹੜੀ ਗੱਲ ਤੁਹਾਨੂੰ ਮੈਂ ਕਹਿੰਦਾ ਸਾਂ ਉਹਦਾ ਸਬੂਤ ਇੱਕ ਹੋਰ ਦੇਵਾਂ। ਸੰਦੀਪ ਪਾਠਕ ਕਿਤੇ ਵੇਖਿਆ ਤੁਸੀਂ ਉੱਥੇ ਔਨ ਸਕਰੀਨ? ਨਹੀਂ ਬਿਲਕੁਲ। ਰਾਘਵ ਚੱਡਾ ਕਿਤੇ ਵੇਖਿਆ? ਨਹੀਂ ਜੀ ਨਹੀਂ ਬਿਲਕੁਲ। ਅਰਵਿੰਦ ਕੇਜਰੀਵਾਲ ਨੇ ਤੇ ਆਉਣਾ ਹੀ ਕੀ ਆ। ਇਲੈਕਸ਼ਨ ਉੱਥੇ ਕੌਣ ਲੜ ਰਿਹਾ? ਸਿਰਫ ਤੇ ਸਿਰਫ ਭਗਵੰਤ ਸਿੰਗਲ ਪਰਸਨ, ਹਾਂਜੀ ਭਗਵੰਤ ਮਾਨ। ਤਾਂ ਭਗਵੰਤ ਮਾਨ ਮੁੱਖ ਮੰਤਰੀ ਖੁਦ ਇਲੈਕਸ਼ਨ ਲੜ ਰਿਹਾ ਹੋਵੇ ਤੇ ਚੰਨੀ ਸਾਹਿਬ ਆਪਣੇ ਕੋਲੋਂ ਤਮਾਸ਼ੇ ਕਰਨ, ਯਾਰ ਗੱਲ ਹਾਸੋ ਹੀ ਨਹੀਂ। ਜੀ ਤੇ ਮੈਨੂੰ ਜੀ ਭਾਜਪਾ ਦੇ ਆਗੂ ਨੂੰ ਕਹਿੰਦੇ ਧਮਕੀ ਮਿਲ ਗਈ, ਭਾਜਪਾ ਛੱਡ ਦਿਓ ਕਹਿੰਦੇ ਜਾਂ ਫਿਰ ਦੁਨੀਆ ਛੱਡਣ ਦੀ ਤਿਆਰੀ ਕਰ ਲਓ। ਦੇਖੋ ਇਹ ਇੱਕ ਲੈਟਰ ਆਇਆ ਇਹਨਾਂ ਦੇ ਦਫ਼ਤਰ ਦੇ ਵਿੱਚ। ਹੁਣ ਪ੍ਰਵੀਨ ਜੀ ਅਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਲੈਟਰ ਕਿਸਨੇ ਲਿਖਿਆ, ਕਿਸਨੇ ਨਹੀਂ ਲਿਖਿਆ। ਮਨਜਿੰਦਰ ਸਿੰਘ ਸਰਸਾ, ਪਰਮਿੰਦਰ ਬਰਾੜ, ਤੇਜਿੰਦਰ ਸਰਾਂ। ਇੱਕ ਕਮਾਲ ਦੀ ਗੱਲ ਹੈ ਕਿ ਸ਼੍ਰੀ ਨਵਾਸੁਲ ਦਾ ਨਾਮ ਲਿਖਿਆ ਹੋਇਆ, ਜਦਕਿ ਉਹ ਤੇ ਸਿੱਖ ਹੈ ਹੀ ਨਹੀਂ। ਇਹਨਾਂ ਸਿੱਖ ਆਗੂਆਂ ਨੂੰ, ਮਤਲਬ ਕਿ ਜਿਹੜੇ ਸਿੱਖ ਚਿਹਰੇ ਆ, ਇਹਨਾਂ ਨੂੰ ਚਿਤਾਇਆ ਗਿਆ ਕਿ ਤੁਸੀਂ ਏਦਾਂ ਮਤਲਬ ਕਿ ਇਧਰ ਨੂੰ ਆ ਰਹੇ ਹੋ ਜਾਂ ਸਿੱਖਾਂ ਦੇ ਮੁੰਡਿਆਂ ਨੂੰ ਇੱਧਰ ਪ੍ਰੇਰ ਰਹੇ ਹੋ, ਤੁਸੀਂ ਅਗਾਂਹ ਵਾਲੇ ਫਲਾਂ। ਕਾਫੀ ਮਤਲਬ ਕਿ ਸਖਤ ਤਾੜਨਾ ਹੈ ਕਿ ਤੁਸੀਂ ਭਾਜਪਾ ਛੱਡੋ ਨਹੀਂ ਤੇ ਦੁਨੀਆ ਛੱਡਣ ਵਾਸਤੇ ਤਿਆਰ ਹੋਵੋ। ਸਮਝ ਨਹੀਂ ਆਈ ਕਿਸਨੇ ਲੈਟਰ ਲਿਖਿਆ, ਕਿਸਨੇ ਨਹੀਂ ਲੈਟਰ ਲਿਖਿਆ। ਤੇ ਏਦਾਂ ਕੋਈ ਪਾਰਟੀਆਂ ਛੱਡਦਾ ਹੁੰਦਾ? ਮੈਨੂੰ ਦੱਸੋ ਚਿੱਠੀਆਂ ਤੋਂ ਪਾਰਟੀਆਂ ਛੱਡਦਾ ਕੋਈ? ਉਹਨਾਂ ਨੂੰ ਗਵਰਨਮੈਂਟ 10 ਹੋਰ ਦੇ ਦੇਣਗੇ ਅਗਲੇ, ਉਹਨਾਂ ਦੀ ਤੇ ਮੌਜ ਆ। ਉਹ ਕਹਿਣਗੇ ਕਿ ਹਰੇਕ ਸੰਡੇ ਇੱਕ ਐਸੀ ਚਿੱਠੀ ਲਿਖ ਛੱਡਿਆ ਕਰੋ ਜੀ। ਇੱਥੇ ਤੇ ਫੇਕ ਟੈਲੀਫੋਨ ਕਾਲਾਂ ਕਰਵਾਈਆਂ ਜਾਂਦੀਆਂ ਨੇ। ਕਿੰਨੇ ਫੜਿਆ ਜਾਣਾ ਹੈ ਬਈ? ਸਾਨੂੰ ਇੱਥੇ ਤੇ ਕਿਹਾ ਜਾਂਦਾ ਹੈ ਕਿ ਬਈ ਇੱਕ ਫੋਨ ਮਾਰ ਦੇ ਯਾਰ, ਮੈਨੂੰ ਧਮਕੀ ਦੇ ਦੇ, ਬਦਲੇ 'ਚ ਪੈਸੇ ਲੈ ਲਾ ਜੀ। ਤਾਂ ਇੱਥੇ ਸਿੱਧਾ ਲੈਟਰ ਆ ਗਿਆ। ਮਨਜਿੰਦਰ ਸਿੰਘ ਸਿਰਸਾ ਹੋਰੀ ਤਾਂ ਸਗੋਂ ਕੌਮੀ ਲੀਡਰ ਬਣੇ ਪਏ ਨੇ, ਜਿਨ੍ਹਾਂ ਨੇ ਹਜ਼ੂਰ ਪੰਜਾਬ ਦੇ ਵਿੱਚ ਸਰਪੰਚੀ ਨਹੀਂ ਸੀ ਜਿੱਤ ਸਕਣੀ, ਉਹ ਅਗਲੇ ਕੌਮੀ ਉਹਨਾਂ ਨੂੰ ਬੁਲਾ ਰਹੇ ਨੇ। ਅੱਜ ਪਰਮਿੰਦਰ ਬਰਾੜ ਦੀ ਪਹਿਲਾਂ ਵੀ ਪੁੱਛ ਗਈ ਸੀ, ਅੱਜ ਵੀ ਪੁੱਛ ਗਏ। ਉਹ ਤਾਂ ਮਤਲਬ ਕਿ ਉਹਨਾਂ ਦੇ ਕੋਲ ਹੈ ਸਭ ਕੁਝ, ਜੈਡ ਸਕੋਰ ਲੈ ਲੈਣਗੇ ਦਫ਼ਤਰ ਤੇ, ਉੱਥੇ ਹੋਰ ਫੋਰਸ ਬਿਠਾ ਦੇਣਗੇ, ਕੀ ਹੋ ਜਾਏਗਾ? ਪਰ ਇਹ ਸਮਝ ਨਹੀਂ ਲੱਗੀ ਕਿ ਇਹ ਚਿੱਠੀ ਜੇ ਇਹਨਾਂ ਨੂੰ ਲਿਖੀ ਗਈ ਆ ਤਾਂ ਇਹਦਾ ਮਤਲਬ ਇਹ ਆ ਕਿ ਦੂਜੇ ਲੀਡਰ ਛੱਡੇ ਜਾ ਰਹੇ ਆ, ਕਿਉਂਕਿ ਵੱਡੇ ਲੀਡਰ ਤੇ ਹਾਲੇ ਹੋਰ ਬੈਠੇ ਆ ਸਿੱਖ। ਤੇ ਇਹਦਾ ਮਤਲਬ ਇਹ ਆ ਕਿ ਫਿਰ ਜਿਹੜੇ ਅੱਗੇ ਅਕਾਲੀਆਂ ਚੋਂ ਮਿਲਦੇ ਰਹੇ ਜਾ ਕੇ ਭਾਜਪਾ ਨੂੰ। ਤੇ ਕਮਾਲ ਦੀ ਗੱਲ, ਭਾਜਪਾ ਦੇ ਨਾਲ ਤੇ ਅਲਾਇੰਸ ਰੱਖਿਆ ਅਕਾਲੀਆਂ ਨੇ ਇੰਨਾ ਚਿਰ ਜੀ। ਉਦੋਂ ਕੋਈ ਉਜਾੜ ਨਹੀਂ ਆਈ। ਉਹ ਤੇ 60ਵੇਂ ਤੋਂ ਇਕੱਠੇ ਤੁਰੇ ਫਿਰਦੇ ਨੇ। 66 ਤੋਂ ਬਾਅਦ ਜਦੋਂ ਪੁਨਰ ਗਠਨ ਤੋਂ ਬਾਅਦ ਇਲੈਕਸ਼ਨ ਜਿਹੜਾ ਲੜਿਆ ਗਿਆ, ਉਹ ਕਿਵੇਂ ਲੜਿਆ ਗਿਆ ਸਭਨਾਂ ਨੂੰ ਪਤਾ ਹੀ ਆ। ਤਾਂ ਖੈਰ ਇਹ ਧਮਕੀ ਜ਼ਰੂਰ ਆਈ। ਉਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਜਿਹੜੇ ਆ ਹੋਰ ਵਧਾ ਦਿੱਤੇ ਗਏ ਨੇ। ਪਰ ਮੇਰਾ ਮੰਨਣਾ ਇਹੀ ਆ ਕਿ ਇਹਨਾਂ ਚੀਜ਼ਾਂ ਦਾ ਅਸਰ ਜਿਹੜਾ ਹੈ ਨਾ, ਉਹ ਪੰਜਾਬ ਤੇ ਅਗਾਂਹ ਪ੍ਰਵੀਨ ਜੀ ਪੈ ਸਕਦਾ ਹੈ, ਖਾਸ ਤੌਰ ਤੇ ਰਾਜਸੀ ਹਾਲਾਤ ਤੇ, ਭਾਈਚਾਰਕ ਸਾਂਝ ਤੇ। ਕਿਉਂਕਿ ਘਟਨਾ ਦਰ ਘਟਨਾ ਅੱਗੇ ਵਧ ਰਿਹਾ ਜੀ। ਮਤਲਬ ਕਿ ਸ਼ਿਵ ਸੈਨਾ ਦੇ ਆਗੂ ਦੀ ਵੱਢ ਟੁੱਕ ਤੋਂ ਬਾਅਦ ਤੁਸੀਂ ਵੇਖੋ, ਗਵਰਨਰ ਦਾ ਪਿੰਡ 'ਚ ਆ ਜਾਣਾ, ਸਰਕਟ ਹਾਊਸ 'ਚ ਆ ਕੇ ਬੈਠ ਜਾਣਾ, ਹਸਪਤਾਲ ਤਾਂ ਗਿਆ ਹੀ ਨਹੀਂ। ਫਿਰ ਰਵਨੀਤ ਬਿੱਟੂ ਦਾ ਲਾਅ ਐਂਡ ਆਰਡਰ ਤੇ ਇੱਕ ਕੇਂਦਰੀ ਵਜ਼ੀਰ ਦਾ ਗਵਰਨਰ ਦੇ ਕੋਲ ਚਲੇ ਜਾਣਾ ਜੀ। ਮਤਲਬ ਕਿ ਇਹ ਸਾਰਾ ਰੋਲ ਖਚੋਲਾ ਤੇ ਉਸੇ ਦਰਮਿਆਨ ਚਿੱਠੀ ਆ ਜਾਣੀ ਕਿ ਤੁਹਾਨੂੰ ਇਹ ਗੈਰ ਸਧਾਰਨ ਨਹੀਂ ਲੱਗਦਾ ਵਰਤਾਰਾ। ਇਹ ਸਾਰਾ ਕੁਝ ਜਿਹੜਾ ਆ ਉਹ ਏਦਾਂ ਲੱਗਦਾ ਹੈ ਕਿ ਸਿਲਸਿਲਾ ਚੱਲੇਗਾ। ਮਤਲਬ ਕਿ ਘਟਨਾ ਦਰ ਘਟਨਾ ਇਹ ਅੱਗੇ ਵਧ ਰਹੀਆਂ ਨੇ ਚੀਜ਼ਾਂ। ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਤੋਂ ਪਿੱਛੇ ਤੇ ਕਦੇ ਹਟੇਗੀ ਨਹੀਂ। ਅੱਜ ਵੀ ਇਹਨਾਂ ਦੇ ਜਿਹੜੇ ਲੀਡਰਾਂ ਦੇ ਬਿਆਨਾਤ ਸਨ ਉਹ ਬੜੇ ਸਖਤ ਸਨ ਪ੍ਰਵੀਨ ਜੀ। ਉਹ ਕਹਿੰਦੇ ਕਿ ਅਸੀਂ ਨਹੀਂ ਡਰਦੇ, ਅਸੀਂ ਨਹੀਂ ਕਿਸੇ ਤੋਂ ਡਰਦੇ। ਮਤਲਬ ਸਿੱਧਾ ਕਿ ਭਾਰਤੀ ਜਨਤਾ ਪਾਰਟੀ ਸੰਕੇਤ ਦੇ ਰਹੀ ਆ ਸ਼ਿਵ ਸੈਨਾ ਆਗੂ ਦੇ ਮਾਮਲੇ 'ਚ, ਚਾਹੇ ਜੋ ਮਰਜ਼ੀ ਹੈ, ਤਾਂ ਇੱਕ ਵਰਗ ਵਿਸ਼ੇਸ਼ ਨੂੰ ਕਹ ਲਓ ਕਿ ਮੈਸੇਜ ਦੇ ਰਹੀ ਹੈ ਕਿ ਤੁਹਾਡੀ ਹਿਫਾਜ਼ਤ ਜੇ ਕੋਈ ਗਾਂ ਕਰੇਗਾ ਤਾਂ ਅਸੀਂ ਹਾਂ। ਬਿਲਕੁਲ ਸਹੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਬਾਗੀ ਅਕਾਲੀਆਂ ਦੀ, ਕਹਿੰਦੇ ਸੁਖਬੀਰ ਬਾਦਲ ਦੱਸਣ ਵੀ ਵੋਟਾਂ ਲਈ ਡੇਰੇ ਨੂੰ ਮਾਫੀ ਕਿਉਂ ਦਵਾਈ ਹੈ। ਤੇ ਜੇ ਆਪਾਂ ਗਲਤ ਨਾ ਹੋਈਏ, ਜਿਸ ਤਰੀਕੇ ਨਾਲ ਆਪਾਂ ਖਬਰਾਂ ਸ਼ੇਅਰ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ, ਚਰਚਾ ਕੀਤੀ ਹੈ ਇਸ ਮਸਲੇ ਦੇ ਉੱਤੇ, ਉਦੋਂ ਸਾਰੇ ਨਾਲ ਹੀ ਸੀਗੇ, ਇਹ ਵੀ ਤਾਂ ਦੱਸ ਸਕਦੇ ਆ। ਹਾਂਜੀ ਦੇਖੋ ਉਹੀ ਗੱਲ ਹੈ ਨਾ, ਇਹ ਤੇ ਪਾਣੀ 'ਚ ਮਧਾਣੀ ਪੈ ਗਈ ਆ ਆਪਣੀ। ਕਿਉਂਕਿ ਬੀਬੀ ਜਗੀਰ ਕੌਰ ਕਹਿੰਦੇ ਵੀ ਅਸੀਂ ਅੱਡ ਦਲ ਤੇ ਬਣਾਉਣਾ ਨਹੀਂ ਹੈ।
ਚੱਲਣਾ ਤੇ ਏਦਾਂ ਹੀ ਚੱਲਣਾ, ਮਤਲਬ ਕਿ ਘਰ ਘਰੇ ਲੈ ਕੇ ਜਾਵਾਂਗੇ। ਹੁਣ ਬੀਬੀ ਜਗੀਰ ਕੌਰ ਦੀ ਰਾਜਨੀਤੀ ਤੇ ਜੋ ਸਵਾਲ ਕਰਨੇ ਹੁਣ, ਕਿਉਂਕਿ ਉਹ ਵਿਰਧ ਹੋ ਗਏ ਨੇ, ਔਰਤ ਨੇ, ਮੈਂ ਜ਼ਿਆਦਾ ਡੂੰਘਾਈ ਚ ਨਹੀਂ ਜਾਂਦਾ, ਪਰ ਜੇ ਰਾਜਨੀਤਿਕ ਜੇ ਸਵਾਲ ਕਰਨੇ ਹੋਣ, ਪ੍ਰਸ਼ਨ ਕਰਨੇ ਹੋਣ, ਤੇ ਸਭ ਤੋਂ ਜ਼ਿਆਦਾ ਇਹਨਾਂ ਚੋਂ ਪ੍ਰਸ਼ਨ ਬੀਬੀ ਜਗੀਰ ਕੌਰ ਤੇ ਹੋਣਗੇ ਜੀ। ਮਤਲਬ ਕਿ ਜਿਨ੍ਹਾਂ ਨੇ ਇੱਥੋਂ ਤੱਕ ਆਖਿਆ ਕਿ ਉਹ ਬੰਦਾ ਕੋਈ ਖੁਦਕੁਸ਼ੀ ਕਰ ਗਿਆ ਸੀ। ਹਾਂਜੀ ਹਾਂਜੀ ਹਾਂਜੀ, ਮੈਨੂੰ ਯਾਦ ਹੈ ਤੁਹਾਨੂੰ? ਉਹਨਾਂ ਆਖਿਆ ਕਿ ਇਹ ਜਿੱਦਾਂ ਜਿਉਂਦਾ ਕੱਖ ਦਾ ਹਨਾ, ਜਿਉਂਦਾ ਕੱਖ ਦਾ ਮਰਿਆ ਲੱਖ ਦਾ। ਹਾਂਜੀ ਹਾਂਜੀ, ਏਦਾਂ ਦਾ ਕਿ ਹੁਣ 4 ਪੈਸੇ ਦੇ ਘਰਦਿਆਂ ਨੂੰ ਮਿਲ ਜਾਣਗੇ। ਐਡੀ ਹੰਕਾਰੀ ਹੋਈ ਬੀਬੀ ਸੀ ਉਸ ਟਾਈਮ ਅਕਾਲੀ ਰਾਜ, ਸੱਤਾ ਦਾ ਗੁਰੂ ਇਹਨਾਂ ਦੇ ਏਰੀਏ ਚ ਨਾਲੇ ਬੰਦਾ ਮਰਿਆ ਸੀ। ਤਾਂ ਮਤਲਬ ਕਿ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਲੋਕਾਂ ਨੇ ਲਿਆਂਦੀ ਆ। ਹੁਣ ਚਲੋ ਮੈਂ ਉਧਰ ਨਹੀਂ ਜਾਂਦਾ, ਠੀਕ ਹੈ, ਇਹਨਾਂ ਦੇ ਫੈਸਲੇ ਆ, ਦੇਰ ਆਏ ਦਰੁਸਤ ਆਏ। ਹੁਣ ਚਰਨਜੀਤ ਸਿੰਘ ਬਰਾੜ ਜਿਹੜੇ ਆ, ਉਹਨਾਂ ਨੇ ਫਿਰ ਦੁਬਾਰਾ ਜਵਾਬ ਦਿੱਤਾ ਹੈ। ਉਹ ਕਹਿੰਦੇ ਕਿ ਤੁਸੀਂ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਬੰਦੇ ਆ ਕੇ ਗੱਲ ਨੂੰ ਮੋੜਾ ਨਾ ਦੇਵੋ, ਇਸ ਗੱਲ ਦਾ ਜਵਾਬ ਦੇਵੋ। 11 ਪ੍ਰਸ਼ਨ ਨੇ ਵੈਸੇ ਕਿ ਤੁਸੀਂ RSS ਨਾਲ ਸਿੱਖ ਮਾਮਲਿਆਂ ਵਿੱਚ ਦਖਲ ਦੇ ਰਹੇ ਹੋ। ਅਸੀਂ ਤੁਹਾਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ, ਤੁਸੀਂ ਜਾਂ ਤਾਂ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹਟਾ ਦੇਵਾਂਗੇ। ਇਹ ਕਹਿੰਦੇ ਆ ਕਿ ਇਹ ਪੰਜਾਬ ਨਾਲ ਧੋਖਾ ਕਰ ਰਹੇ ਹੋ, BJP ਛੱਡੋ, ਨਹੀਂ ਤਾਂ ਅਸੀਂ ਤੁਹਾਨੂੰ ਦੁਨੀਆ ਤੋਂ ਹਟਾ ਦੇਵਾਂਗੇ। ਇਹ 1 ਨੰਬਰ ਨੁਕਤਾ ਜਿਹੜਾ ਹੁਣ ਦੁਨੀਆ ਤੋਂ ਹਟਾ ਦੇਵਾਂਗੇ, ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਈ। ਇਹ ਸ਼ਾਇਦ ਟਰਾਂਸਲੇਸ਼ਨ ਨਾ ਕੀਤੀ ਹੋਵੇ ਕਿਸੇ ਅਦਾਰੇ ਨੇ, ਕਿਉਂਕਿ ਮੈਨੂੰ ਸ਼ਬਦ ਠੀਕ ਨਹੀਂ ਲੱਗਿਆ ਕਿ ਦੁਨੀਆ ਤੋਂ ਹਟਾ ਦੇਵਾਂਗੇ। ਅੱਛਾ, ਸਿਆਸੀ ਨਕਸ਼ੇ ਤੋਂ ਤਾਂ ਭਾਵੇਂ ਹੋ ਜਾਵੇ, ਤਾਂ ਮਤਲਬ ਕਿ 1 ਨੰਬਰ ਨੁਕਤਾ ਇਹੀ ਹੈ, ਇਹਨਾਂ ਦਾ BJP RSS ਨਾਲ ਮਿਲ ਕੇ ਸਿੱਖਾਂ ਤੇ ਪੰਜਾਬ ਨੂੰ ਧੋਖਾ ਕਰ ਰਹੇ ਹੋ। ਦੂਜਾ ਇਹ ਆ ਕਿ ਸਿੱਖ ਧਰਮ ਦਾ ਗਦਾਰ ਕਿਹਾ ਗਿਆ ਇਹਨਾਂ ਨੂੰ, ਮਤਲਬ ਕਿ ਇਹਨਾਂ ਕਿਹਾ ਕਿ ਸੌਰੀ ਨਹੀਂ, ਇਹ ਉਹ ਭਾਰਤੀ ਜਨਤਾ ਪਾਰਟੀ ਵਾਲੀ ਚਿੱਠੀ ਦੀ ਗੱਲ ਹੋ ਰਹੀ ਹੈ ਵਿੱਚ, ਮੇਰੇ ਸਾਹਮਣੇ ਉਹ ਆ ਗਈ, ਸੌਰੀ, ਮੈਂ ਇਸ ਗੱਲ ਲਈ ਖਿਮਾ ਯਾਚਨਾ ਕਰਦਾ। ਅੱਛਾ, ਚਰਨਜੀਤ ਬਰਾੜ ਨੇ ਜਿਹੜੀ ਗੱਲ ਕਹੀ ਆ, ਉਹ ਇਹ ਕਹੀ ਆ ਕਿ ਝੁੰਦਾ ਕਮੇਟੀ ਕਿਸਨੇ ਬਣਾਈ, ਝੁੰਦਾ ਕਮੇਟੀ ਦੀ ਰਿਪੋਰਟ ਕਿਉਂ ਨਹੀਂ ਲਾਗੂ ਹੋਈ। ਇਹ 2 ਨੁਕਤੇ ਉਹਨਾਂ ਦੇ। ਤੀਸਰਾ ਕਿ ਅਕਾਲ ਤਖਤ ਸਾਹਿਬ ਤੋਂ ਛੇਕੇ ਡੇਰੇ ਨਾਲ ਵੋਟਾਂ ਦਾ ਸੌਦਾ ਕਰਕੇ ਸਾਰੇ ਹਲਕਾ ਇੰਚਾਰਜਾਂ ਦੀਆਂ ਮੀਟਿੰਗਾਂ ਕਿਉਂ ਕਰਵਾਈਆਂ ਗਈਆਂ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਚਰਨਜੀਤ ਸਿੰਘ ਬਰਾੜ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਨਾਲ ਰਹੇ, ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਤਾਂ ਕਹਿੰਦੇ ਕਿ ਡੇਰੇ ਨੂੰ ਮਾਫੀ ਕਿਉਂ ਦਵਾਈ ਗਈ। ਪੰਜਵਾਂ ਕਿ ਪਰਚਾ ਕਿਉਂ ਵਾਪਸ ਲਿਆ ਗਿਆ, ਗੁਰੂ ਸਾਹਿਬ ਦੀ ਉਸਾਂਗ ਵਾਲਾ ਜਿਹੜਾ ਮਾਮਲਾ ਕਹਿ ਰਹੇ ਆ। 2014 ਤੋਂ ਹਾਰਦੇ ਕਿਉਂ ਆ ਰਹੇ ਹੋ, ਸੈਣੀ ਨੂੰ ਕਿਉਂ ਲਾਇਆ, 7 ਹੋ ਗਏ। 8ਵਾਂ ਇਜ਼ਹਾਰ ਆਲਮ ਦੀ ਘਰ ਵਾਲੀ ਨੂੰ ਟਿਕਟ ਕਿਉਂ ਦਿੱਤੀ। 9ਵਾਂ ਕਿ ਜਦੋਂ ਧਰਨੇ ਲੱਗੇ ਸੀ ਤਾਂ ਸਿੱਖਾਂ ਤੇ ਯਾਨੀ ਸਿੱਖ ਸੰਗਤ ਤੇ ਗੋਲੀਬਾਰੀ ਜਾਂ ਇਹੋ ਜਿਹੀ ਲਾਠੀ ਚਾਰਜ ਵਾਲੀ ਸਖਤ ਕਾਰਵਾਈ ਕਿਉਂ, ਕਿਉਂਕਿ ਡੇਰੇ ਵਾਲੇ ਵੀ ਉਦੋਂ ਧਰਨਾ ਲਾ ਕੇ ਬੈਠੇ ਸਨ। ਤੁਹਾਨੂੰ ਯਾਦ ਹੋਣਾ ਸ਼ਾਇਦ ਪ੍ਰਵੀਨ ਜੀ, ਉਹ ਗੱਲ ਹੈਗੀ 2015 ਦੀ, ਜਦੋਂ ਰੇਲਵੇ ਟਰੈਕ ਤੇ ਬੈਠੇ ਸਨ ਬਠਿੰਡੇ ਕਿਸਾਨ। ਫਿਰ ਨਹੀਂ, ਉਹ ਕਿਸਾਨ ਵੀ ਬੈਠੇ ਸਨ ਨਾਲ, ਉਦੋਂ MSD ਲਈ ਡੇਰਾ ਪ੍ਰੇਮੀ ਵੀ ਸਨ। ਹਾਂਜੀ ਹਾਂਜੀ, ਉਹ ਫਿਲਮ ਰਿਲੀਜ਼ ਦਾ ਮਸਲਾ ਸੀ। ਹਾਂਜੀ, ਸੁਖਬੀਰ ਸਿੰਘ ਬਾਦਲ ਵੱਲੋਂ ਮਤਲਬ ਕਿ ਮਾਫੀ ਦੀ ਜਿਹੜੀ ਗੱਲ ਆ, ਉਹਦਾ ਇਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਮਲੀਆ ਮਿਟ ਕਿਉਂ ਕੀਤਾ ਗਿਆ। ਤੇ 11 ਨੰਬਰ ਜਿਹੜਾ ਹੈ ਇਹਨਾਂ ਨੇ ਵਾਲ ਛੱਡਿਆ, ਉਹ ਕਿ ਪੰਜਾਬੀ ਸੂਬਾ ਐਮਰਜੈਂਸੀ ਜਾਂ ਹੋਰ ਕਾਲੀ ਸੰਘਰਸ਼ਾਂ 'ਚ ਮਾਰੇ ਗਏ ਪਰਿਵਾਰਾਂ ਲਈ ਜਾਂ ਜੇਲ੍ਹਾਂ ਕੱਟਣ ਵਾਲੇ ਪਰਿਵਾਰਾਂ ਲਈ ਕਿਉਂ ਤੁਸੀਂ ਕੁਝ ਨਹੀਂ ਕੀਤਾ। ਦੇਖੋ, ਇਹ ਸਾਰਾ ਕੁਝ ਜਿਹੜਾ ਹੈ ਨਾ, ਚਰਨਜੀਤ ਸਿੰਘ ਬਰਾੜ ਨੇ ਸਵਾਲਾਂ ਦੇ ਰੂਪ 'ਚ ਇਹਨਾਂ ਦੇ ਸਾਹਮਣੇ ਰੱਖਿਆ। ਪਰ ਜਿੱਥੋਂ ਤੱਕ ਦੇਖੋ ਮਸਲਾ ਹੈ, ਚਰਨਜੀਤ ਸਿੰਘ ਬਰਾੜ ਝੁੰਦਾ ਕਮੇਟੀ ਕਿਸਨੇ ਬਣਾਈ, ਉਹ ਇਹਨਾਂ ਨੇ ਬਣਾਈ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਲਾਗੂ ਇਹਨਾਂ ਨੇ ਨਹੀਂ ਕੀਤੀ, ਠੀਕ ਹੈ। ਬਾਕੀ ਜਿਹੜੀਆਂ ਗੱਲਾਂ ਨੇ, ਬਾਕੀ ਗੱਲਾਂ ਦੇ ਵਿੱਚ ਤੇ ਮੈਨੂੰ ਯਾਦ ਆ 17 ਵਾਲੇ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਕੁਝ ਅਕਾਲੀ ਆਗੂ ਜਿਹੜੇ ਹੁਣ ਇਹਨਾਂ ਦੇ ਨਾਲ ਹੀ ਆ, ਚਰਨਜੀਤ ਸਿੰਘ ਬਰਾੜ ਦੇ ਨਾਲ, ਉਹ ਡੇਰੇ 'ਚ ਫੇਰ ਚਲੇ ਗਏ ਸਨ, ਤੁਹਾਨੂੰ ਯਾਦ ਹੋਣਾ ਜੀ ਜੀ। ਤੇ ਉਹਨਾਂ ਨੂੰ ਮੁੜ ਕੇ ਤਨਖਾਹ ਲੱਗੀ ਸੀ ਸ਼ਾਇਦ, ਮਤਲਬ ਕਿ ਅੱਧੇ ਪਚੱਧੇ ਹੁਣ ਇੱਧਰ ਫਿਰਦੇ ਆ। ਫਿਰ ਗੱਲ ਇਹ ਆ ਕਿ ਇਹ ਜਿਹੜੀ ਮਾਫੀ ਦਵਾਈ ਗਈ, ਉਹ ਗੁਰਮੁਖ ਸਿੰਘ ਨੇ ਤੇ ਉਦੋਂ ਹੀ ਰੌਲਾ ਪਾਤਾ ਸੀ ਜੀ। ਤਾਂ ਇਹ ਅਕਾਲੀ ਲੀਡਰ ਜਿਹੜੇ ਸੁਧਾਰਵਾਦੀ ਆ, ਇਹ ਉੱਥੇ ਬੈਠੇ ਨੇ। DGP ਸੈਣੀ ਨੂੰ ਜਦੋਂ ਲਾਇਆ ਗਿਆ, ਸਵਾਦ ਤੇ ਤਦੇ ਸੀ ਨਾ ਜੇ ਉਦੋਂ ਬੋਲਦੇ, ਤੇ ਅੱਜ ਸਿੱਖਾਂ ਦੇ ਨਾਇਕ ਹੁੰਦੇ। ਤਾਂ ਗੱਲ ਇਹ ਆ ਕਿ ਸਾਰਾ ਕੁਝ ਜਿਹੜਾ ਹੈ ਉਹ ਬਿਲਕੁਲ ਇਹਨਾਂ ਦੀ ਗੱਲ ਠੀਕ ਆ, ਦਰੁਸਤ ਆ, ਪਰ ਰੌਲਾ ਇਹ ਕਿ ਤੁਸੀਂ ਵੀ ਇਹਨਾਂ ਸਾਰੀਆਂ ਚੀਜ਼ਾਂ 'ਚ ਸ਼ਾਮਲ ਸੀ, ਸ਼ਾਮਲ ਸੀ। ਬੇਸ਼ੱਕ ਹੁਣ ਤੁਸੀਂ ਮਾਫੀ ਮੰਗ ਰਹੇ ਹੋ, ਉਹ ਤੁਹਾਡੀ ਲੋੜ ਹੈ ਸਮੇਂ ਦੇ ਮੁਤਾਬਕ,
ਜੀ ਜੀ। ਪਰ ਉਸ ਵੇਲੇ ਜਿਹੜੀਆਂ ਤੁਸੀਂ ਗਲਤੀਆਂ ਜਾਂ ਜਿਹੜੇ ਸਵਾਲ ਤੁਸੀਂ ਕਹਿ ਰਹੇ ਹੋ, ਹੂੰ ਉਹ ਤੁਹਾਡੇ ਤੇ ਵੀ ਲਾਗੂ ਹੁੰਦੇ ਆ ਹੂੰ ਕਿ ਠੀਕ ਹੈ, ਖਿਮਾ ਯਾਚਨਾ ਤੁਸੀਂ ਕੀਤੀ ਆ। ਖਿਮਾ ਯਾਚਨਾ ਉਹ ਲੋਕ ਇਹੋ ਹੀ ਸਮਝਦੇ ਆ ਕਿ ਹੁਣ ਤੁਸੀਂ ਤੁਰਨਾ ਸੀਗਾ ਇੱਕ ਨਵੇਂ ਰਸਤੇ ਤੇ, ਤਾਂ ਕੀਤੀ ਆ। ਤਾਂ ਬਾਕੀ ਸੁਖਬੀਰ ਸਿੰਘ ਬਾਦਲ ਨੇ ਤਾਂ ਜੋ ਕੀਤਾ ਉਹ ਭੋਗ ਹੀ ਰਹੇ ਆ, ਭੁਗਤ ਹੀ ਰਹੇ ਆ। ਪਰ ਇਹ ਆ ਕਿ ਹੁਣ ਇਹਨਾਂ ਅਕਾਲੀਆਂ ਨੇ ਵੀ ਕੋਈ ਸਪਸ਼ਟਤਾ ਨਹੀਂ ਦਿੱਤੀ ਕਿ ਕੀ ਕਰਨਗੇ, ਕਿਉਂਕਿ ਬੀਬੀ ਜਗੀਰ ਕੌਰ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਤਾਂ ਕਹਿ ਰਹੇ ਕਿ ਅਸੀਂ ਪਾਰਟੀ ਦਾ ਗਠਨ ਨਹੀਂ ਕਰਨਾ। ਇਹ ਕੀ ਨਵਾਂ ਪ੍ਰੋਗਰਾਮ ਦੇਣਗੇ? ਹੁਣ ਕਹਿ ਰਹੇ ਜੀ ਅਸੀਂ ਘਰ ਘਰ ਜਾਵਾਂਗੇ। ਪਹਿਲਾਂ ਉਹ ਜਲੰਧਰ ਦੇ ਇਲੈਕਸ਼ਨ 'ਚ ਤਾਂ ਵੇਖ ਲਓ ਨਾ ਤੁਹਾਡਾ ਕੀ ਬਣਦਾ। ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਨਕਲ ਕਰਨ ਦਾ ਐਡਵੋਕੇਟ ਧਾਮੀ ਨੇ ਨੋਟਿਸ ਲਿਆ ਜੀ। ਹਾਂਜੀ, ਦੇਖੋ ਇਹ ਨਾ ਕੁਝ ਨਿਹੰਗ ਸਿੰਘ ਅੱਜ ਜਿਹੜਾ ਮੁਹਾਲੀ ਦਾ ਬਾਹਰਲਾ ਇਲਾਕਾ ਹੈ, ਹਾਂਜੀ। ਤੇ ਉੱਥੇ ਕੋਈ ਪਿੰਡ ਆ ਤੇ ਉੱਥੇ ਇੱਕ ਸੈੱਟ ਲਾ ਕੇ ਨਾ, ਮਤਲਬ ਕਿ ਆਨੰਦ ਕਾਰਜ ਦਾ ਸੀਨ ਜਿਹੜਾ ਫਿਲਮਾਇਆ ਜਾ ਰਿਹਾ ਸੀ, ਉੱਥੇ ਜਾ ਕੇ ਉਹਨਾਂ ਨੇ ਫਿਰ ਕਾਫੀ ਰੌਲਾ ਰੱਪਾ ਪਾ ਲਿਆ ਇਸ ਚੀਜ਼ ਦਾ। ਤੇ ਉਸ ਤੋਂ ਬਾਅਦ ਮਾਮਲਾ ਆਣੋ ਕਠਾਣੀ ਹੋ ਗਿਆ। ਹੁਣ ਇਹਦੇ ਵਿੱਚ ਇਹਨਾਂ ਨੇ ਮਤਲਬ ਕਿ ਜੋ ਘੜਵਾਂ ਦੇ ਲਾਗੇ ਸ਼ੂਟਿੰਗ ਹੋ ਰਹੀ ਸੀ, ਜੀ ਜੀ। ਇਹ ਇਹਨਾਂ ਨੇ ਕਿਹਾ ਕਿ ਸਿੱਖ ਰਵਾਇਤਾਂ ਤੇ ਮਰਿਆਦਾ ਦੇ ਮੁਤਾਬਕ ਪੂਰ ਉਲੰਘਣ ਹੈ। ਠੀਕ ਹੈ ਜੀ। ਤੇ ਇਹ ਕਹਿੰਦੇ ਆ ਕਿ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਆ। ਦੇਖੋ ਪ੍ਰਵੀਨ ਜੀ, ਗੱਲ ਇਹ ਆ ਕਿ ਇਹ ਠੀਕ ਆ, ਚਲੋ ਇਹ ਸਿਆਣੇ ਨੇ, ਮੈਂ ਇਹਨਾਂ ਦੀ ਗੱਲ ਨੂੰ ਨਹੀਂ ਕੱਟਾਂਗਾ ਇਸ ਮਾਮਲੇ 'ਚ, ਕਿਉਂਕਿ ਮਰਿਆਦਾ ਦਾ ਮਾਮਲਾ, ਧਰਮ ਦੀ ਮਰਿਆਦਾ ਉਹ ਸਰਵੋਤਮ ਆ, ਉਹ ਸਭ ਤੋਂ ਪਹਿਲਾਂ ਸਰਵੋਪਰੀ ਹੈ। ਗੱਲ ਇਹ ਆ ਕਿ ਤੁਸੀਂ ਇੰਨੇ ਕੱਟੜ ਹੋ ਕੇ ਵੀ ਨਹੀਂ ਚੱਲ ਸਕਦੇ ਕਿ ਇਸ ਤਰ੍ਹਾਂ ਜੋ ਮਤਲਬ ਕਿ ਵਿਆਹ ਸ਼ਾਦੀ ਦੀ ਰਵਾਇਤ ਆ ਜੀ, ਧਾਰਮਿਕ ਤੌਰ ਤੇ, ਜੋ ਅੱਗੇ ਵੀ ਆਪਾਂ ਦੇਖਦੇ ਹਾਂ ਗੁਰੂ ਘਰਾਂ 'ਚ ਇਸ ਤਰ੍ਹਾਂ ਫਿਲਮਾਏ ਜਾਂਦੇ ਨੇ ਸੀ, ਜਾਂ ਤਾਂ ਉਹਨਾਂ ਨੂੰ ਬਿਲਕੁਲ ਤੁਸੀਂ ਕਹਿ ਦਿਓ ਕਿ ਏਦਾਂ ਨਹੀਂ, ਫਿਲਮਾ ਹੀ ਨਹੀਂ ਸਕਦਾ ਕੋਈ, ਆਨੰਦ ਕਾਰਜ ਨੂੰ ਦਿਖਾਈ ਨਹੀਂ ਸਕਦਾ ਜੀ ਜੀ, ਜਾਂ ਤਾਂ ਇੰਨੇ ਹੋ ਜਾਓ। ਤੇ ਜੇ ਨਹੀਂ ਤਾਂ ਘੱਟੋ ਘੱਟ ਕੋਈ ਗਾਈਡਲਾਈਨ ਜਾਰੀ ਕਰੋ ਕਿ ਸੈੱਟ ਨਕਲੀ ਨਹੀਂ ਲੱਗ ਸਕਦਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਕਲੀ ਨਹੀਂ ਹੋ ਸਕਦੇ, ਹਾਂਜੀ ਹਾਂਜੀ, ਬਿਲਕੁਲ, ਪਾਠੀ ਸਿੰਘ ਨਕਲੀ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਬਿਲਕੁਲ, ਗੁਰਦੁਆਰਾ ਨਕਲੀ ਨਹੀਂ ਬਣਾਇਆ ਜਾ ਸਕਦਾ। ਤਾਂ ਤੁਹਾਨੂੰ ਜੇ ਸ਼ੂਟ ਕਰਨਾ ਤਾਂ ਇੱਕ ਪਰਮਿਸ਼ਨ ਲੈਣੀ ਪਵੇਗੀ ਬਕਾਇਦਾ ਤੌਰ ਤੇ, ਕਿ ਉੱਥੇ ਮਰਿਆਦਾ ਆ ਭਾਈ ਯਕੀਨੀ ਬਣੇਗੀ, ਤਾਂ ਉਹ ਵਿੰਡੋ ਖੋਲ ਦਿਓ। ਇਸ ਜਗ੍ਹਾ ਤੋਂ ਜਿਹੜਾ ਵੀ ਕੋਈ ਨੇੜਲਾ ਗੁਰੂ ਘਰ ਆ ਐਸਜੀਪੀਸੀ ਦੇ ਪ੍ਰਬੰਧਾਂ ਵਾਲਾ, ਕਿ ਉੱਥੇ ਜਾ ਕੇ ਪਹਿਲਾਂ ਤੁਸੀਂ ਇੱਕ ਆਪਦਾ ਬਈ ਉੱਥੇ ਲਿਖਤੀ ਇਕਰਾਰਨਾਮਾ ਦਿਓ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਮਰਿਆਦਾ ਦੇ ਵਿੱਚ ਰਹਿ ਕੇ ਫਿਲਮਾਓਗੇ। ਤਾਂ ਏਦਾਂ ਨਹੀਂ ਹੁੰਦਾ। ਅੱਜ ਨਿਹੰਗ ਸਿੰਘਾਂ ਨੇ ਰੌਲਾ ਪਾ ਲਿਆ ਤੇ ਇਹਨਾਂ ਨੂੰ ਚੇਤਾ ਆ ਗਿਆ ਜੀ, ਜਾਂ ਤੇ ਇਹ ਵੀ ਕਹਿਣਾ ਜੇ ਪਿਛਲੇ ਫਿਲਮਾਂਕਣ ਤੋਂ ਵੀ ਫਿਰ ਗਲਤ ਆ, ਤੇ ਜੇ ਗਾਂ ਵਾਸਤੇ ਕਿਸੇ ਨੇ ਸਹੀ ਢੰਗ ਨਾਲ ਸ਼ੂਟ ਕਰਨਾ, ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਕਿ ਬਹੁਤ ਗੁਰਸਿੱਖ ਐਕਟਰ ਵੀ ਹੈਗੇ ਨੇ, ਜਾਂ ਕਿਸੇ ਵੀ ਫਿਲਮ ਦੀ ਇੱਕ ਜ਼ਰੂਰਤ ਹੁੰਦੀ ਹੈ, ਕਿਸੇ ਸੀਰੀਅਲ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਸਿੱਖ ਫੈਮਿਲੀ ਨਾਲ ਜੁੜਿਆ ਹੁੰਦਾ, ਉਹਦੇ ਵਿੱਚ ਇਸ ਤਰ੍ਹਾਂ ਦੇ ਹਨਾ ਦਿਖਾਈ ਜਾਣਗੇ, ਓਬਵੀਅਸ ਹੈ ਜੀ ਕਹਾਣੀ ਦੀ ਮੰਗ ਆ, ਤਾਂ ਉਹ ਜਾਂ ਤਾਂ ਦੱਸ ਦਿਓ ਕਿ ਤੁਸੀਂ ਫਿਲਮਾਉਣਾ ਹੀ ਨਹੀਂ, ਜੇ ਫਿਲਮਾਉਣਾ ਤਾਂ ਘੱਟੋ ਘੱਟ ਗਾਂ ਵਾਸਤੇ ਤੇ ਇੱਕ ਕੋਈ ਗਾਈਡਲਾਈਨ ਜਾਰੀ ਕਰੋ ਨਾ। ਉਹ ਮੈਂ ਕੋਈ ਮਤਲਬ ਕਿ ਉਹ ਨਹੀਂ ਥੋਪ ਨਹੀਂ ਰਿਹਾ, ਮੈਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਆ ਕਿ ਕੁਝ ਇਸ ਤਰ੍ਹਾਂ ਦੀ ਵਿੰਡੋ ਵੀ ਰੱਖ ਦਿਓ। ਜੇਕਰ ਕੋਈ ਫਿਲਮਾਉਣਾ ਚਾਹੁੰਦਾ ਹੈ ਤਾਂ ਤੁਸੀਂ ਉਹਨੂੰ ਕਹੋ ਕਿ ਭਾਈ ਅਸਲ ਗੁਰਦੁਆਰੇ ਦੇ ਵਿੱਚ, ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਦੇ ਤਹਿਤ ਤੁਸੀਂ ਫਿਲਮਾਂਕਣ ਕਰ ਸਕਦੇ ਹੋ ਬਾਈ। ਉਹਦੇ ਵਿੱਚ ਕੋਈ ਉੱਥੇ ਜਿਵੇਂ ਆਮ ਗੁਰੂ ਘਰਾਂ ਦੀ ਰਵਾਇਤ ਆ, ਜੋ ਮਰਿਆਦਾ ਹੈ, ਕਿ ਉਹ ਤੁਹਾਨੂੰ ਫੋਲੋ ਕਰਨੀ ਪਵੇਗੀ ਸਾਰੀ ਯੂਨਿਟ ਨੂੰ। ਜਿਵੇਂ ਜੋ ਵੀ ਹੁੰਦਾ ਕਿ ਆਪਾਂ ਤੰਬਾਕੂ ਇਤਿਆਦਿਕ ਸਾਰੀਆਂ ਚੀਜ਼ਾਂ, ਕੁਝ ਜਿਹੜੀਆਂ ਵੀ ਵਰਜਿਤ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਤੁਸੀਂ ਮਤਲਬ ਕਿ ਲਿਖਤੀ ਲੈ ਸਕਦੇ ਹੋ ਅਗਲੇ ਤੋਂ, ਜੇਕਰ ਤੁਸੀਂ ਅਲਾਓ ਕਰਨਾ। ਜੇ ਨਹੀਂ ਕਰਨਾ, ਮੈਂ ਜਿਵੇਂ ਕਿਹਾ ਕਿ ਫਿਰ ਇਹ ਬਹੁਤ ਕੱਟੜ ਫੈਸਲਾ ਹੋਵੇਗਾ ਤੁਹਾਡਾ, ਜਿਹੜਾ ਤੁਹਾਨੂੰ ਇੱਕ ਵਾਰੀ ਖੁੱਲ ਕੇ ਲੈਣਾ ਚਾਹੀਦਾ। ਇਹ ਤੇ ਗੱਲ ਇਹ ਹੈ ਨਾ ਕਿ ਫਾਰਮੈਲਿਟੀ ਕਰ ਰਹੇ ਹੋ ਤੁਸੀਂ। ਜੀ ਜੀ। ਤੇ ਆਮਿੰਟ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।